अच्छा बेग साहब है कहा जा रहा है कि बांग्लादेश ऑफिशियली आउट हो रहा है तो स्कॉटलैंड ਜਿਹੜਾ है ना T20 वर्ल्ड कप खेडने ਦਾ मौका ਲੱਭੇਗਾ ਤੇ ਹੁਣ ਪਾਕਿਸਤਾਨ ਦਾ ਕੀ ਰੱਦ ਅਮਲ ਹੋਏਗਾ। ਇਹ ਵੀ ਖਬਰਾਂ ਚੱਲ ਰਹੀਆਂ ਕਿ ਜੀ ਅਸੀਂ ਆਪਣੇ ਭਾਈਚਾਰੇ ਨੂੰ ਵੇਖਦੇ ਹੋਏ ਅਸੀਂ ਵੀ ਜਿਹੜਾ ਹੈ ਨਾ ਆਪਸ਼ਨ ਤੇ ਗੌਰ ਕਰ ਰਹੇ ਹਾਂ ਕਿ ਅਸੀਂ ਇਹ ਇਵੈਂਟ ਨਹੀਂ ਖੇਡਾਂਗੇ। ਇਹਦਾ ਕੀ ਅਸਰ ਪਏਗਾ ਕ੍ਰਿਕਟ ਦੇ ਉੱਤੇ। देखो जी पाकिस्तान जो ना हमेशा पॉजिटिव है क्रिकेट के मामला क्योंकि स्पोर्ट्स जी ना वो सियासत तो बालातर होनी चाहिए, लेकिन कुछ ममालिक ऐसे जो पैनिक क्रिएट करते हैं उन्होंने इंडिया अंदर ने क्योंकि इंडिया चाहता नहीं कि खिते के अंदर अमन हो दोस्ती हो भाई हो स्पोर्ट्स हो इसी तरह ही उन्होंने खमियाजा भी भुगतना पेगा मुस्तकबिल नाले नाले जो साडे तल्लुकात ने मुख्तलिफ मुल्कों के दरम्यान भी उस दराड़ा पा रहे हैं। बांग्लादेश बड़ी अच्छी पॉलिसी उन्होंने पाकिस्तान की पॉलिसी ਨੂੰ फॉलो करते हैं और ਜਿਹੜੀਆਂ ਗੱਲਾਂ करना चाहते हैं ਸਾਡੇ ਨਾਲ मिल के ਤੇ ਉਸ ਨਾਲ ਵੀ ਅਸੀਂ ਉਹਨਾਂ ਨਾਲ ਐਗਰੀ ਕਰ ਰਹੇ ਹਾਂ। ਸਾਡਾ ਬੋਰਡ ਵੀ ਸਾਡੀ ਹਕੂਮਤ ਵੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਤੇ ਜਿਹੜਾ ਨਾ ਪਾਕਿਸਤਾਨ ਸਪੋਰਟਸ ਦਾ ਹਾਮੀ ਰਿਹਾ ਉਹ ਅੱਗੇ ਵੀ ਰਹੇਗਾ ਇਨਸ਼ਾਅੱਲਾ। ਔਰ ਬੜੀ ਮਿਹਨਤ ਕੀਤੀ ਅਸੀਂ ਇੰਟਰਨੈਸ਼ਨਲ ਸਪੋਰਟਸ ਨੂੰ ਪਾਕਿਸਤਾਨ ਚ ਲਿਆਉਣ ਲਈ ਇੰਟਰਨੈਸ਼ਨਲੀ ਜਿੱਥੇ ਅਸੀਂ ਖੁਦ ਵੀ ਪਾਰਟਿਸਿਪੇਟ ਕਰ ਰਹੇ ਹਾਂ ਖੁੱਲੇ ਦਿਲ ਨਾਲ ਪਾਰਟਿਸਿਪੇਟ ਕਰ ਰਹੇ ਹਾਂ ਔਰ ਬੜਾ अच्छा रिजल्ट भी आता है उस हवाले में ओलंपिक्स हो गए गेम्स हो गए। देख सर जो पाकिस्तान नहीं खेलेगा इवेंट तो फिर वैसे ही कैंसिल कर देना चाहिए आईसीसी ਨੂੰ। नहीं डेफिनेटली क्रिकेट आयरलैंड ने भी कहता कि ਅਸੀਂ ਤੈਅਸ਼ੁਦਾ ਸ਼ਡਿਊਲ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ। देखो जी आईसीसी ਦਾ ਰੋਲਾ ਹੈ ਕਿ ਉਹਨਾਂ ਦੇ ਅੰਦਰ ਸਪਾਂਸਰਸ਼ਿਪ ਜਿਹੜੇ ਡੀਡਸ ਹਨ ਜਾਂ ਡੀਲਸ ਹਨ ਐਗਰੀਮੈਂਟਸ ਹਨ ਉਹ ਇੰਡੀਆ ਦੇ ਸਪਾਂਸਰ ਉਸ ਵਿੱਚ ਬਹੁਤ ਜ਼ਿਆਦਾ ਨੇ ਤੇ ਆਈਸੀਸੀ ਇਸ ਗੱਲੋਂ ਵੀ ਕਰਦਾ ਹੈ ਕਿ ਅਗਰ ਅਸੀਂ ਇਹਨਾਂ ਨੂੰ ਨਾਰਾਜ਼ ਕੀਤਾ ਤੇ ਸਪਾਂਸਰ ਨਾਲ ਜਾ ਕੇ ਸਪਾਂਸਰ ਆਏ ਨੇ ਪ੍ਰੈਸ਼ਰ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਨੂੰ ਸਪਾਂਸਰਸ਼ਿਪ ਲਿੱਤੀ ਗਈ ਉਹਨਾਂ ਕੋਲੋਂ ਤੇ ਫਿਰ ਉਹਨਾਂ ਨੂੰ ਜਾ ਕੇ ਸਪੋਰਟ ਕਰਕੇ ਆਈਸੀਸੀ ਨੂੰ ਇਸ ਵਜ੍ਹਾ ਤੋਂ ਥੋੜਾ ਜਿਹਾ ਸਿਲਸਿਲਾ ਹੈ। ਇਸੇ ਜਿਹੜਾ ਨਾ ਆਸਟ੍ਰੇਲੀਅਨ ਕ੍ਰਿਕਟ ਬੋਰਡ ਇੰਗਲਿਸ਼ ਕ੍ਰਿਕਟ ਬੋਰਡ ਜਿਹੜੇ ਵੱਡੇ ਬੋਰਡ ਨੇ ਨਿਊਜ਼ੀਲੈਂਡ ਕ੍ਰਿਕਟ ਬੋਰਡ ਹੋ ਗਿਆ ਉਹਨਾਂ ਨੂੰ ਕੋਈ ਸਟੈਂਡ ਲੈਣਾ ਚਾਹੀਦਾ ਉਹਨਾਂ ਨੂੰ ਵਿੱਚ ਡਿਸੀਜਨ ਦੇਣਾ ਚਾਹੀਦਾ ਕਿ ਦੇਖੋ ਜੀ ਜੈਂਟਲਮੈਨ ਗੇਮ ਹੈ ਤੁਸੀਂ ਇਸ ਨੂੰ ਖਰਾਬ ਨਾ ਕਰੋ ਕਿਉਂਕਿ ਇਸ ਜਿਤਨਾ 90% ਜਿਹੜਾ ਕਿਰਦਾਰ ਹਾਲੀ ਤੱਕ ਜਿਹੜਾ ਨਜ਼ਰ ਆਇਆ ਉਹ ਇੰਡੀਅਨ ਲੌਬੀ ਦਾ ਇੰਡੀਅਨ ਪਾਲਿਸੀ ਦਾ ਔਰ ਇੰਡੀਅਨ ਜਿਹੜੀ ਸੋਚ ਦਾ ਹੀ ਨਜ਼ਰ ਆਇਆ ਤੇ ਉਸਦਾ ਤੁਸੀਂ ਅੰਦਾਜ਼ਾ ਤੁਸੀਂ ਲਾ ਲਓ ਕਿ ਕਾਫੀ ਮੁਲਕ ਨਾਰਾਜ਼ ਹੋ ਰਹੇ ਨੇ। ਸ਼੍ਰੀਲੰਕਾ ਨਾਲ ਉਹਨਾਂ ਦਾ ਫਟਾ ਰਿਹਾ ਫਿਰ ਹੁਣ ਬੰਗਲਾਦੇਸ਼ ਨਾਲ ਫਟਾ ਰਿਹਾ। ਅੱਛਾ ਬੇਗ ਸਾਹਿਬ ਮੈਂ ਵੀ ਕਿਹਾ ਜਾ ਰਿਹਾ ਕਿ ਜੀ ਪਾਕਿਸਤਾਨ ਦਾ ਤੇ ਰੌਲਾ ਹੀ ਵਿੱਚ ਨਹੀਂ ਆਏਗਾ ਕਿਉਂਕਿ ਤੁਹਾਨੂੰ ਪਤਾ ਹੈ ਹਾਈਬ੍ਰਿਡ ਮਾਡਲ ਦੇ ਤਹਿਤ ਇਹ ਪਾਕਿਸਤਾਨ ਖੇਡਦਾ ਪਿਆ ਵਰਲਡ ਕੱਪ ਸ਼੍ਰੀਲੰਕਾ ਆ ਕੇ ਖੇਡਣਾ ਇੰਡੀਆ ਨੇ ਤੇ ਅਸੀਂ ਖਾਮਖਾ ਬੰਗਲਾਦੇਸ਼ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਚੱਲਦੇ ਪਏ ਕਿ ਜੀ ਬੰਗਲਾਦੇਸ਼ ਖੇਡੇਗਾ ਤੇ ਅਸੀਂ ਖੇਡਾਂਗੇ। ਅਸੀਂ ਕ੍ਰਿਕਟ ਨੂੰ ਬਚਾਉਣ ਵਾਸਤੇ ਕਰ ਰਹੇ ਹਾਂ ਕੰਮ ਸਾਨੂੰ ਮਿਸਾਲ ਮੋਢੇ ਦੀ ਲੋੜ ਨਹੀਂ ਹੈ ਯਾਨੀ ਪਾਕਿਸਤਾਨ ਦੀ ਇੱਕ ਆਪਣੀ ਕ੍ਰੈਡੀਬਿਲਿਟੀ ਹੈਗੀ ਦੁਨੀਆ ਦੇ ਅੰਦਰ ਪਰ ਕੋਈ ਮੁਲਕ ਕਿਸੇ ਤੋਂ ਬੈਕਅਪ ਕਰਨਾ। ਦੇਖੋ ਜਦੋਂ ਸ਼੍ਰੀਲੰਕਾ ਦੀ ਟੀਮ ਤੇ ਹਮਲਾ ਹੋਇਆ ਸੀ ਦਹਿਸ਼ਤਗਰਦੀ ਦਾ ਤੇ ਉਸ ਤੋਂ ਬਾਅਦ ਸ਼੍ਰੀਲੰਕਾ ਹੀ ਮੁੜ ਪਾਕਿਸਤਾਨ ਆਇਆ ਸੀ ਨਾ ਯਾਨੀ ਕਿ ਉਹ ਚਾਹੁੰਦੇ ਨੇ ਸਾਡੇ ਨਾਲ ਖੇਡਣਾ। ਚੈਲੰਜਿੰਗ ਹਰ ਮੁਲਕ ਨੂੰ ਹਰ ਜਗ੍ਹਾ ਤੇ ਸਿਕਿਉਰਿਟੀ ਨੇ ਹੁੰਦੇ ਨੇ ਲੇਕਿਨ ਉਹਨਾਂ ਇਹ ਨਹੀਂ ਹੈ ਕਿ ਅਸੀਂ ਆਪਣੇ ਕੰਮ ਛੱਡ ਦਈਏ ਅਸੀਂ ਈਵੈਂਟ ਕਰਾਣੇ ਛੋੜ ਦਈਏ। ਅਸੀਂ ਇਨਸ਼ਾਅੱਲਾ ਮੁਸਤਕਬਲ ਵਿੱਚ ਕਰਾਵਾਂਗੇ ਜਿੱਥੇ ਲੌਬੀ ਦਾ ਤਾਲੁਕ ਹੈ ਡੈਫੀਨਿਟਲੀ ਪਾਕਿਸਤਾਨ 20 ਲੌਬੀਆਂ ਦਾ ਹਿੱਸਾ ਰਿਹਾ ਔਰ ਉਹਨਾਂ ਨੂੰ ਕਰਨਾ ਚਾਹੀਦਾ ਸਪੋਰਟ ਔਰ ਅਸੀਂ ਕਰਾਂਗੇ ਵੀ। ਸ਼੍ਰੀਲੰਕਾ ਜਿਹੜੇ ਕਮਜ਼ੋਰ ਟੀਮਾਂ ਨੇ ਜਿਹੜੀਆਂ ਨੇ ਨੇਪਾਲ ਦੀ ਇਵੈਂਟ ਟੀਮ ਹੈ ਸਾਨੂੰ ਮੌਕਾ ਮਿਲੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਭੂਟਾਨ ਜਿਹੜੇ ਲੋਕ ਕ੍ਰਿਕਟ ਵਿੱਚ ਆ ਰਹੇ ਨੇ ਵੱਡੀਆਂ ਟੀਮਾਂ ਬਣਨਗੀਆਂ ਮੁਸਤਕਬਲ ਵਿੱਚ ਅਸੀਂ ਉਹਨਾਂ ਨੂੰ 100% ਸਪੋਰਟ ਕਰਾਂਗੇ। ਉਹ ਇਸ ਤੋਂ ਦੇਖੋ ਅੱਜ ਅਗਰ ਇਹ ਸਲੂਕ ਸਾਡੀਆਂ ਟੀਮਾਂ ਨਾਲ ਹੋ ਰਿਹਾ ਤੇ ਕੱਲ ਉਹਨਾਂ ਟੀਮਾਂ ਨਾਲ ਵੀ ਇੰਝ ਹੀ ਕਰਨਗੇ ਕਿਉਂਕਿ ਇੰਡੀਆ ਦਾ ਤਾਂ ਇੱਕ ਨੈਗੇਟਿਵ ਜਿਹੜਾ ਐਟੀਟਿਊਡ ਹੈ ਉਹ ਹਰ ਗੇਮ ਵਿੱਚ ਨਜ਼ਰ ਆਉਂਦਾ ਹੈ। ਉਹਨਾਂ ਦਾ ਤੁਸੀਂ ਦੇਖ ਲਓ ਉਹਨਾਂ ਨੇ ਜਿਹੜੀ ਪਾਲਿਸੀਜ਼ ਨੇ ਉਹਦੇ ਅਗੇਂਸਟ ਸਪੋਰਟਸ ਦੇ ਅਗੇਂਸਟ ਨੇ ਨਾ ਪਾਲਿਸੀਜ਼ ਦੇ ਅਗੇਂਸਟ ਨੇ ਤੇ ਉਹ ਇਸ ਚੀਜ਼ ਨੂੰ ਨਹੀਂ ਸੋਚਦੇ ਇਸ ਚੀਜ਼ ਨੂੰ ਕਿ ਇਹਨਾਂ ਕਰਨਾ ਕੀ ਹੈ। ਹੁਣ ਬੰਗਲਾਦੇਸ਼ ਜਿੱਥੇ ਇਤਨਾ ਬੜਾ ਇੰਫਰਾਸਟਰਕਚਰ ਉਹਨਾਂ ਨੇ ਬਣਾਇਆ ਤੇ ਮਾਜ਼ੀ 'ਚ ਅਗਰ ਦੇਖਿਆ ਜਾਵੇ ਤਾਂ ਇੰਡੀਆ ਨੇ ਬਹੁਤ ਉਹਨਾਂ ਨੂੰ ਸਪੋਰਟ ਕੀਤੀ। ਪਾਕਿਸਤਾਨ ਜਿਹੜੀ ਮੈਕਸੀਮਮ ਕ੍ਰਿਕਟ ਜਿਹੜੀ ਸੀ ਉਹ ਬੰਗਲਾਦੇਸ਼ ਸ਼ਿਫਟ ਹੋਈ ਉਸ ਤੋਂ ਬਾਅਦ ਇੰਟਰਨੈਸ਼ਨਲ ਇਵੈਂਟ ਉੱਤੇ ਸ਼ਿਫਟ ਹੋਏ ਉਹ ਸਿਰਫ ਸਾਡੀ ਜ਼ਿੱਦ ਨੇ ਵਿੱਚ ਸਾਡੀ ਨਾਰਾਜ਼ਗੀ ਨੇ ਚੱਕਰ ਵਿੱਚ ਉਹਨਾਂ ਨੂੰ ਬੰਗਲਾਦੇਸ਼ ਨੂੰ ਅਪਲਾਈ ਕੀਤਾ। ਹੁਣ ਤੇ ਹਕੂਮਤ ਚੇਂਜ ਹੋਈ ਹੈ ਤੇ ਉਹਨਾਂ ਦੀ ਜਿਹੜੇ ਪਾਲਿਸੀ ਚੇਂਜ ਹੋਈਆਂ ਨੇ ਉਸ ਤੋਂ ਬਾਅਦ ਉਹਨਾਂ ਨਾਲ ਵੀ ਆਪਣਾ ਮੰਫੀ ਰਵੱਈਆ ਅਪਣਾ ਲਿਆ ਹਰ ਸ਼ੋਬੇ 'ਚ ਹੀ ਉਹ ਜਿਹੜਾ ਬੰਗਲਾਦੇਸ਼ ਨੂੰ ਡਿਸਕਰੇਜ ਕਰਦੇ ਨੇ ਤੇ ਜਿੱਥੇ ਜਿੱਥੇ ਉਹਨਾਂ ਨੇ ਬਾਰਡਰ ਨੇ ਜਿੱਥੇ ਜਿੱਥੇ ਉਹਨਾਂ ਨੇ ਮਸਾਇਲ ਨੇ ਉਹਨਾਂ ਵਾਸਤੇ ਪ੍ਰੋਬਲਮ ਕਰ ਰਹੇ ਨੇ। ਅੱਜ ਅਫਗਾਨਿਸਤਾਨ ਅਗਰ ਉਹਨਾਂ ਦੀ ਗੱਲ ਮੰਨ ਰਿਹਾ ਕਿ ਉਸ ਨੂੰ ਉਹਨਾਂ ਨੇ ਨਾਲ ਰੱਖਿਆ ਅੱਜ ਅਗਰ ਅਫਗਾਨਿਸਤਾਨ ਵੀ ਉਹਨਾਂ ਨੂੰ ਅੱਖਾਂ ਤਕਾਏਗਾ ਤਾਂ ਫਿਰ ਉਸਦੇ ਵੀ ਖਿਲਾਫ ਹੋ ਜਾਣਗੇ ਤੇ ਉਹਨਾਂ ਦਾ ਤਾਂ ਜ਼ਹਿਨ ਹੀ ਇੱਦਾਂ ਦਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਜਿਹੜਾ ਨਾ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੋਈ ਕੰਮ ਨਾ ਇਹ ਮੁਮਕਿਨ ਨਹੀਂ ਹੋ ਸਕਦਾ ਨਾ ਕਿਉਂਕਿ ਪਾਕਿਸਤਾਨ ਇੱਕ ਬੜਾ ਮੁਲਕ ਹੈ। ਸਾਡੇ ਰਿਕਾਰਡ ਦੇਖੋ ਸਾਡੀ ਜਿਹੜੀ ਹੈ ਅਚੀਵਮੈਂਟ ਦੇਖੋ ਉਸਦੇ ਮੁਕਾਬਲੇ ਤੇ ਪਾਕਿਸਤਾਨ ਦੇ ਵਰਲਡ ਕਲਾਸ ਟੀਮਾਂ ਰਹੀਆਂ ਨੇ ਨਾ। ਜਿਸ ਤਰੀਕੇ ਨਾਲ ਪਾਕਿਸਤਾਨ ਨੇ ਇਮਰਜਿੰਗ ਕ੍ਰਿਕਟਰ ਨੂੰ ਭਾਰਤ ਨੂੰ ਹਰਾਇਆ ਖਿਲਾੜੀਆਂ ਨੂੰ ਉਹਨਾਂ ਕੋਲ ਫਿਊਚਰ ਵਿੱਚ ਉਹਨਾਂ ਕੋਲ ਕ੍ਰਿਕਟ ਨਜ਼ਰ ਨਹੀਂ ਆ ਰਹੀ। ਮੈਂ ਅਕਸਰ ਅਸੀਂ ਆਪਣੇ ਪ੍ਰੋਗਰਾਮ ਵਿੱਚ ਜ਼ਿਕਰ ਕਰਨਾ
ਪੰਜਾਬ ਹੋ ਗਿਆ, ਆਸਾਮ ਹੋ ਗਿਆ, ਜੇ ਦੀਗਰ ਉਹਨਾਂ ਜਿਹੜੇ ਇਲਾਕੇ ਨੇ ਉਤੋਂ ਵਰਲਡ ਕਲਾਸ ਕ੍ਰਿਕਟਰ ਇੰਡੀਆ ਦੇ ਅੰਦਰ ਨਹੀਂ ਆ ਰਹੇ। ਉਸਦੀ ਬੁਨਿਆਦੀ ਵਜ੍ਹਾ ਸਿਆਸਤ ਹੈ। ਜਿਹੜਾ ਉਹਨਾਂ ਨਾਲ ਬੀਜੇਪੀ ਦਾ ਜਿਹੜਾ ਮਨਸ਼ੂਰ ਉਹ ਵਿੱਚ ਉਹਨਾਂ ਨੇ ਸ਼ਾਮਿਲ ਕੀਤਾ ਹੈ ਕਿ ਇੰਤਾਬ ਸੰਧੀ ਲੈ ਕੇ ਆਓ, ਟੈਲੈਂਟਡ ਖਿਡਾਰੀਆਂ ਨੂੰ ਅੱਗੇ ਨਾ ਲੈ ਕੇ ਆਓ, ਨਿਚਲੀ ਜ਼ਾਤ ਨੂੰ ਜਿਹੜੇ ਹਿੰਦੂ ਟੀਮ ਵਿੱਚ ਸ਼ਾਮਿਲ ਕੀਤਾ ਜਾਏ। ਇਹ ਉਹ ਮਸਾਇਲ ਨੇ ਜਿਹੜੇ ਇੰਡੀਆ ਦੇ ਅੰਦਰ ਨਜ਼ਰ ਆਉਂਦੇ। ਸਾਡਾ ਪ੍ਰੋਗਰਾਮ ਚੜ੍ਹਦੇ ਪੰਜਾਬ ਵਿੱਚ ਵੀ ਸੁਣਿਆ ਜਾਂਦਾ ਔਰ ਬੜਾ ਮਕਬੂਲ ਹੁੰਦਾ ਜਾ ਰਿਹਾ ਦਿਨ ਬ ਦਿਨ। ਉੱਥੇ ਜਿਹੜੇ ਸਿੱਖ ਕਮਿਊਨਿਟੀ ਨਾਲ ਸਾਡੇ ਦੋਸਤ ਕੈਨੇਡਾ 'ਚ, ਅਮਰੀਕਾ 'ਚ, ਆਸਟ੍ਰੇਲੀਆ ਜਾਂ ਮੁਖਤਲਿਫ ਸ਼ਹਿਰਾਂ ਜਿਹੜੇ ਸਾਡੇ ਦੋਸਤ ਬੇਲੀ ਯਾਰ ਉੱਥੇ ਰਹਿੰਦੇ ਨੇ, ਸਾਡੇ ਇਸ ਸਟਾਂਸ ਨੂੰ ਬੜਾ ਪਸੰਦ ਕਰ ਰਹੇ ਨੇ ਕਿ ਪਾਕਿਸਤਾਨ ਹਮੇਸ਼ਾ ਅੱਛੀ ਗੱਲ ਕੀਤੀ ਹੈ, ਸਪੋਰਟ ਕੀਤਾ ਹੈ। ਉਹ ਜਿਹੜੇ ਜ਼ਰੂਰਤਮੰਦ ਮੁਲਕ ਨੇ, ਸਪੋਰਟ ਦੀ ਜ਼ਰੂਰਤ, ਉਹਨਾਂ ਨੂੰ ਪਾਕਿਸਤਾਨ ਨੇ ਹਮੇਸ਼ਾ ਸਪੋਰਟ ਕੀਤਾ ਹੈ। ਉਸ ਮੁਕਾਬਲੇ ਅਗਰ ਇੰਡੀਆ ਦਾ ਐਟੀਟਿਊਡ ਦੇਖਿਆ ਜਾਏ ਤਾਂ ਉਹ ਹਮੇਸ਼ਾ ਨੈਗੇਟਿਵ ਪਾਲਿਸੀ ਤਿਆਰ ਕਰਦਾ ਰਹਿੰਦਾ ਜੀ। ਅੱਛਾ ਵੇਖ ਸਾਹਿਬ, ਅਸੀਂ ਹਾਰਿਸ ਸ਼ਰਾਫ ਦੀ ਗੱਲ ਕਰ ਲਈਏ। ਤੁਹਾਨੂੰ ਪਤਾ ਹੈ ਏਸ਼ੀਆ ਕੱਪ ਵਿੱਚ ਉਹ ਫਲॉप ਰਹੇ ਨੇ ਤੇ ਹੁਣ ਇਹ ਗੌਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਗ੍ਹਾ ਕੋਈ ਮੁਤਬਾਦਲ ਬੋਲਰ ਰੱਖਿਆ ਜਾਵੇ। ਤੁਹਾਨੂੰ ਪਤਾ ਹੈ ਜ਼ਮਾਨ ਖਾਨ ਦੀ ਬੜੀ ਸ਼ਾਨਦਾਰ ਪਰਫਾਰਮੈਂਸ ਹੈ ਬਿਗ ਬੈਸ਼ ਲੀਗ ਵਿੱਚ ਤੇ ਹਸਨ ਅਲੀ ਵੀ ਚੰਗੀ ਪਰਫਾਰਮੈਂਸ ਵਿਖਾ ਰਹੇ ਨੇ। ਤੇ ਤੁਹਾਨੂੰ ਲੱਗਦਾ ਹੈ ਚੰਗਾ ਫੈਸਲਾ ਹੋਏਗਾ ਕਿ ਹਾਰਿਸ ਨਾ ਖੇਡਣ ਪਾਕਿਸਤਾਨ ਦੀ ਤਰਫੋਂ? ਦੇਖੋ ਜੀ, ਪਾਕਿਸਤਾਨ ਕ੍ਰਿਕਟ ਬੋਰਡ ਦੀ ਜਿਹੜੀ ਮੌਜੂਦਾ ਮੈਨੇਜਮੈਂਟ ਹੈ ਨਾ, ਇਹ ਬੜੀ ਟਾਰਗੇਟ ਓਰੀਐਂਟਡ ਗੇਮ ਕਰਦੀ ਹੈ ਹਰ ਲਿਹਾਜ਼ ਨਾਲ। ਪਾਕਿਸਤਾਨ ਨੇ ਵੀ ਕ੍ਰਿਕਟ ਦੀ ਬਹਾਲੀ ਹੋਵੇ, ਟੀਮਾਂ ਦੀ ਤਿਆਰੀ ਹੋਵੇ, ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋਵੇ, ਇਸ ਵਿੱਚ ਮੈਨੇਜਮੈਂਟ ਬੜੇ ਅੱਛੇ ਕੰਮ ਕਰ ਰਹੀ ਹੈ। ਤੁਹਾਨੂੰ ਨਜ਼ਰ ਵੀ ਆਉਂਦੇ ਨੇ। ਤੇ ਜਿਹਦਾ ਤਾਲੁਕ ਹੈ ਆਰਿਫ ਰਊਫ ਨਾਲ, ਦੇਖੋ ਇੱਕ ਲੰਬੇ ਸਪੈਲ ਤੇ ਉਹਨਾਂ ਨੇ ਕ੍ਰਿਕਟ ਖੇਡੀ ਹੈ ਔਰ ਫਾਸਟ ਬਾਲਰ ਦੀ ਐਵਰੇਜ ਹੈ। ਉਸके मुकाबले अगर कंपैरेटिवली ना दो प्लेयर जिन्हें तुम जिक्र कर रहे हो, इन्हें जो अगर मौका मिले तो डेफिनेटली मुल्क और कौम वास्ते एक अच्छा रिजल्ट देने च ना सिर्फ कामयाब होंगे बल्कि टीम नी छेती सी अपना किरदार अदा करेंगे। पाकिस्तान जो खिलाड़ी ने जी सिलेक्शन कमेटी है वो बड़ा माइन्यूटली हर चीज गौर करती है और उससे असी करते और खिलाड़ियों को भी इस चीज का अंदाजा है कि किस तरीके अपनी टीम में जगह खानी है। ਇੱਕ ਨਾ ਇੱਕ ਦਿਨ ਤੇ ਤੁਸੀਂ ਇਹ ਅਰੇਨਾ ਛੋੜਨਾ ਹੀ ਪੈਂਦਾ ਤੁਹਾਨੂੰ, ਕਿਉਂਕਿ ਮੌਕਾ ਮਿਲਦਾ ਹੈ ਨਵੇਂ ਖਿਡਾਰੀਆਂ ਨੂੰ। ਅਗਰ ਮਾਜ਼ੀ ਦੇਖਿਆ ਜਾਵੇ ਤੇ ਬਹੁਤ ਸਾਰੇ ਖਿਡਾਰੀਆਂ ਦਾ ਇਹ ਖਿਆਲ ਸੀ ਕਿ ਅਗਰ ਅਸੀਂ ਟੀਮ ਨਾ ਹੋਵਾਂਗੇ ਤੇ ਪਾਕਿਸਤਾਨ ਨਹੀਂ ਜਿੱਤ ਸਕੇ। ਆਦਮੀ ਪਾਕਿਸਤਾਨ ਦੀ ਬਿਲਕੁਲ ਕਮੀ ਨਹੀਂ ਹੈ। ਫਿਊਚਰ ਵਿੱਚ ਤੁਹਾਨੂੰ ਅੱਛੇ ਸਟਾਰਸ ਮਿਲਣਗੇ। ਪਾਕਿਸਤਾਨ ਦੇ ਅੰਦਰ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਹੋ ਰਿਹਾ ਉਸ ਤੇ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ। ਅੱਛੇ ਗਰਾਊਂਡ ਬਣ ਰਹੇ ਨੇ, ਅੱਛੇ ਕ੍ਰਿਕਟ ਬਣ ਰਹੇ ਨੇ ਔਰ ਨਵੀਆਂ ਡਿਸਕਵਰੀਆਂ ਵੀ ਸਾਡਾ ਕ੍ਰਿਕਟ ਬੋਰਡ ਕਰੀ ਜਾ ਰਿਹਾ। ਉਸ ਵਿੱਚ नवे इंफ्रास्ट्रक्चर वास्ते काफी बड़ा प्लान इन्होंने तैयार किया है। मैं अपने शहर की गल करांगा, इस्लामाबाद के अंदर भी एक वर्ल्ड क्लास क्रिकेट स्टेडियम बनन जाए। यकीनन एक अच्छी गल है कि पाकिस्तान अगर अच्छा इंफ्रास्ट्रक्चर होएगा, अच्छी क्रिकेट होएगी और इंटरनेशनल क्रिकेट भी पाकिस्तान में आएगी जी। ठीक हो गया जुल्फिकार बेग साहब, साड़ी भी दुआ है कि नवे स्टेडियम बनन ते खेड दे जिहड़े मैदान है वसदे रहन